ਅਗਲੀ ਖਬਰ ਦੇ ਵੱਲ ਵਧੀਏ ਤੇ ਸ਼ਰਮਾ ਜੀ ਗੱਲ ਕਰੀਏ ਆਪਾਂ ਮੋਦੀ ਸਾਹਿਬ ਦੀ, ਜਿਹੜੇ 1600 ਕਰੋੜ ਦਾ ਤੁਸੀਂ ਜ਼ਿਕਰ ਕੀਤਾ। ਪੰਜਾਬ ਨੂੰ ਤਾਂ ਦੇ ਗਏ 1600 ਕਰੋੜ, ਬਿਹਾਰ ਨੂੰ ਕਹਿੰਦੇ 7600 ਕਰੋੜ ਦੇਤਾ, ਉੱਥੇ ਵੋਟਾਂ ਕਰਕੇ 5000 ਕਰੋੜ ਜ਼ਿਆਦਾ ਦੇਤਾ। ਪਹਿਲੀ ਗੱਲ ਤਾਂ ਜੀ ਬਿਹਾਰ 'ਚ ਕੋਈ ਹੜ੍ਹ ਨਹੀਂ ਆਏ ਹੋਏ ਜੀ, ਸਹੀ ਹੈ। ਤੇ ਜੇ ਹੜ੍ਹ ਨਹੀਂ ਆਏ ਤਾਂ ਉਹਨਾਂ ਨੂੰ ਤੁਰੰਤ ਰਾਹਤ ਵਾਲੀ ਕੋਈ ਜ਼ਰੂਰਤ ਨਹੀਂ। ਹੜ੍ਹ ਆਏ ਨੇ ਹਿਮਾਚਲ 'ਚ, ਹੜ੍ਹ ਆਏ ਨੇ ਜੰਮੂ ਕਸ਼ਮੀਰ 'ਚ, ਹੜ੍ਹ ਆਏ ਨੇ ਹਰਿਆਣਾ 'ਚ, ਹੜ੍ਹ ਆਏ ਨੇ ਪੰਜਾਬ 'ਚ। ਇਹਨਾਂ ਸੂਬਿਆਂ ਦੀ ਮਾਂ ਫੜਨੀ ਸੀ ਕਿ ਬਿਹਾਰ ਦੇ ਲਈ ਪ੍ਰੋਜੈਕਟ ਲਾਉਣਾ ਸੀ। ਸਹੀ। ਪ੍ਰਧਾਨ ਮੰਤਰੀ ਜੀ ਮੰਗਲਵਾਰ ਇੱਥੋਂ ਜਾਂਦੇ ਨੇ, ਬੁੱਧਵਾਰ ਨੂੰ ਉਹਨਾਂ ਦੀ ਕੇਂਦਰੀ ਕੈਬਨਿਟ ਦੀ ਬੈਠਕ ਸੀ ਜੀ। ਕੇਂਦਰੀ ਕੈਬਨਿਟ ਦੀ ਬੈਠਕ ਤੋਂ ਬਾਅਦ ਸਾਡੇ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਜੀ ਅਸ਼ਵਨੀ ਵੈਸ਼ਨਵ ਜੀ ਨੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਜੀ ਨੇ ਬਿਹਾਰ ਦੇ ਕਾਰਜਾਂ ਦੀ ਸਮੀਖਿਆ ਕੀਤੀ। ਉਹਨਾਂ ਨੇ ਆਇਆ ਉੱਥੋਂ ਦੇ ਪ੍ਰੋਜੈਕਟਾਂ ਦੇ ਉੱਤੇ, ਫਿਰ 2 ਵੱਡੇ ਪ੍ਰੋਜੈਕਟ ਉਹਨਾਂ ਲਈ ਐਲਾਨ ਤੇ ਜੀ। ਉਹਨਾਂ ਦਾ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਉਹ ਰੇਲਵੇ ਹੋਊਗਾ ਜੀ, ਉਹ ਪ੍ਰੋਜੈਕਟ ਹੋਊਗਾ ਜੀ। ਉਹਦੇ ਲਈ ਜੀ 7616 ਕਰੋੜ, ਮਤਲਬ 7600 ਕਰੋੜ ਤੋਂ ਵੱਧ ਦੀ ਰਾਸ਼ੀ ਉਹਨਾਂ ਦੇ ਲਈ ਮਨਜ਼ੂਰ ਕਰਤੀ। ਇਹ ਜੀ ਸਾਡਾ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਜਾਣਕਾਰੀ ਦੇ ਰਿਹਾ। ਠੀਕ ਹੈ। ਹੁਣ ਮੰਗਲਵਾਰ ਨੂੰ ਤੁਸੀਂ ਇੱਥੋਂ ਗਏ ਹੋ, ਜਿੱਦਣ ਤੁਸੀਂ ਪੰਜਾਬ ਆਏ ਸੀ, ਹਿਮਾਚਲ ਆਏ ਸੀ, ਉਦੋਂ ਤੁਸੀਂ ਆਪਣੇ ਚੌਪਰ ਚੋਂ, ਹੈਲੀਕਾਪਟਰ ਚੋਂ ਉਂਗਲਾਂ ਕਰ ਕਰਕੇ ਦੇਖ ਰਹੇ ਸੀ ਕਿ ਅੱਛਾ ਆਹ ਏਰੀਆ। ਫਿਰ ਤੁਸੀਂ ਡਰਾਮਾ ਨਕਸ਼ੇ ਜਿਹੇ ਦੇਖਣ ਦਾ ਵੀ ਕਰਦੇ ਹੋ, ਹੈ ਨਾ। ਫਿਰ ਤੁਸੀਂ ਆਪਣੀ ਮੁਦਰਾ ਵੀ ਇਹੀ ਜੀ ਬਣਾਉਂਦੇ ਹੋ ਚਿਹਰਿਆਂ ਮੋਹਰਿਆਂ ਦੀ ਕਿ ਹਾਂ ਮੈਨੂੰ ਤਾਂ ਬਹੁਤ ਫਿਕਰ ਆ, ਮੈਂ ਤਾਂ ਬੜਾ ਉਦਾਸ ਹੈ, ਮੈਨੂੰ ਤਾਂ ਬੜੀ ਤੜਫ ਹੈ ਅੰਦਰ। ਉਹ ਸਾਰੀ ਨਟੰਕੀ ਇੱਕ ਦਿਨ 'ਚ ਉਤਰ ਗਈ ਜਾ ਕੇ ਦਿੱਲੀ। ਉਸਨੂੰ ਬੁੱਧਵਾਰ ਤੱਕ ਤਾਂ ਬਰਕਰਾਰ ਰੱਖ ਲੈਂਦੇ। ਆਪਣੀ ਕੈਬਨਿਟ ਬੈਠਕ ਤਾਂ ਇਹਨਾਂ ਸੂਬਿਆਂ ਦਾ ਚਰਚਾ ਕਰਦੇ। ਮੈਂ ਨਹੀਂ ਕਹਿੰਦਾ ਇਕੱਲੇ ਸਾਡੇ ਪੰਜਾਬ ਦੀ ਗੱਲ ਕਰੋ, ਮੈਂ ਕਹਿੰਦਾ ਸਮੁੱਚੇ ਹੜ੍ਹ ਪੀੜਤ ਖੇਤਰਾਂ ਦੀ ਤੁਸੀਂ ਗੱਲ ਤਾਂ ਕਰਦੇ ਜਿਨ੍ਹਾਂ ਦੌਰਾ ਕਰਕੇ ਗਏ ਹੋ। ਤੁਸੀਂ ਉੱਥੇ ਆਪਣੇ ਕੇਂਦਰੀ ਮੰਤਰੀ ਤੁਹਾਡਾ ਉਸੇ ਬੈਠਕ 'ਚ ਬੈਠਾ ਸੀ ਸ਼ਿਵਰਾਜ ਚੌਹਾਨ, ਉਹਨੂੰ ਪੁੱਛਦੇ ਕਿ ਭਾਈ ਤੂੰ ਤਾਂ ਥੱਲੇ ਵੀ ਉਤਰ ਕੇ ਜਾ ਕੇ ਦੇਖ ਕੇ ਆਇਆ, ਖੇਤਾਂ 'ਚ ਵੀ ਬੜਿਆ, ਤੂੰ ਤਾਂ ਲੋਕਾਂ 'ਚ ਵੀ ਗਿਆ। ਸਹੀ ਗੱਲ। ਕੇਂਦਰੀ ਟੀਮ ਨੇ ਤੁਹਾਨੂੰ ਵੀ ਤੇ ਸ਼ਿਵਰਾਜ ਚੌਹਾਨ ਨੂੰ ਵੀ ਰਿਪੋਰਟ ਦਿੱਤੀ ਹੋਈ, ਜਿਹੜੀ 3 ਦਿਨ ਲਾ ਕੇ ਗਈ। ਤੇ ਤੁਹਾਡੀ ਕੈਬਨਿਟ ਦੀ ਬੈਠਕ ਦੇ ਵਿੱਚ ਪਹਿਲਾ ਮੁੱਦਾ ਹੜ੍ਹ ਪੀੜਤ ਖੇਤਰਾਂ ਦਾ, ਸੂਬਿਆਂ ਦਾ ਹੋਣਾ ਚਾਹੀਦਾ ਸੀ। ਤੁਹਾਡਾ ਉਹ 'ਚ ਜ਼ਿਕਰ ਸਹੀ। ਤੇ ਫਿਰ ਇੱਕ ਦਿਨ ਪਹਿਲਾਂ ਕੀਤਾ ਦੌਰੇ ਦਾ ਅਰਥ ਕੀ ਹੈ ਜੀ? ਤੁਸੀਂ ਪੰਜਾਬ ਨੂੰ ਆਪਣਾ ਹਿੱਸਾ ਨਹੀਂ ਮੰਨਦੇ ਕਿ ਖੁਦ ਨੂੰ ਪੰਜਾਬ ਦਾ ਪ੍ਰਧਾਨ ਮੰਤਰੀ ਨਹੀਂ ਮੰਨਦੇ? ਸਹੀ ਗੱਲ ਹੈ, ਬਿਲਕੁਲ। ਤੇ ਉਹ ਜਵਾਬ ਫਿਰ ਇਸ ਲਈ ਇਹ ਸਿੱਧਾ ਦਿਖਦਾ ਕਿ ਜਨਾਬ ਜਿਹੜੀਆਂ ਸਿਆਸੀ ਐਨਕਾਂ ਲਾ ਕੇ ਤੁਸੀਂ ਪੰਜਾਬ ਦਾ ਹੜ੍ਹ ਪੀੜਤ ਖੇਤਰ ਦੇਖਦੇ ਸੀ, ਉਹਨਾਂ ਐਨਕਾਂ ਦੇ ਵਿੱਚੋਂ ਪੰਜਾਬ ਨਹੀਂ ਦਿਸਦਾ, ਤੁਹਾਨੂੰ ਬਿਹਾਰ ਦਿਖਦਾ, ਕਿਉਂਕਿ ਬਿਹਾਰ 'ਚ ਮੂਹਰੇ ਚੋਣਾਂ ਨੇ। ਇਸ ਲਈ ਬਿਹਾਰ ਦੇ ਲਈ 7616 ਕਰੋੜ, ਤੇ ਜਿਹੜਾ ਤੁਹਾਡਾ ਖਜ਼ਾਨਾ ਭਰਦਾ ਹੈ, ਜਿਹੜਾ ਤੁਹਾਡਾ ਭੜੋਲੇ ਭਰਦਾ ਹੈ, ਜਿਹੜਾ ਤੁਹਾਡੀ ਢਾਲ ਬਣਦਾ ਹੈ, ਜਿਹੜਾ ਕੁਰਬਾਨੀਆਂ ਦੇਣ ਲਈ ਸਭ ਤੋਂ ਮੂਹਰੇ ਹੈ, ਉਹ ਸੂਬੇ ਲਈ ਔਖੀ ਘੜੀ 'ਚ ਵੀ 1600 ਕਰੋੜ ਵੀ ਲੈ ਜਾਂਦੇ। ਬਿਲਕੁਲ ਜੀ। ਜੇ ਵਸੋਂ ਦਾ ਜਿਹੜਾ ਤਕਾਜ਼ਾ ਹੈ ਖੇਤਰਫਲ ਪ੍ਰਤੀ ਜਾਂ ਮੰਨ ਲਓ ਪ੍ਰਤੀ ਸੂਬਾ, ਤੇ ਜੇ ਉਹ ਪੰਜਾਬ 'ਚ ਹੁੰਦਾ ਤੇ ਇਹਨਾਂ ਨੇ ਦੋਸ਼ ਹੀ ਪਹਿਲਾਂ ਜਨਸੰਖਿਆ ਨੂੰ ਦੇਣਾ ਸੀਗਾ ਕਿ ਭਾਈ ਤੁਹਾਡੇ ਤਾਂ ਜਨਸੰਖਿਆ ਹੀ ਬਹੁਤ ਹੈ, ਤੁਹਾਡੇ ਤਾਂ ਖਾਣ ਵਾਲੇ ਬਥੇਰੇ ਨੇ। ਇਹੀ ਨੋਟ ਕਰਨ ਵਾਲੀ ਗੱਲ ਹੈ। ਇਸ ਮੌਕੇ ਬਜਟ ਦੇ ਵਿੱਚੋਂ ਸਭ ਤੋਂ ਵੱਧ ਜੇ ਅਲਾਟਮੈਂਟ ਕਿਸੇ ਨੂੰ ਹੋ ਰਹੀ ਆ ਤਾਂ ਬਿਹਾਰ ਤੇ ਯੂਪੀ ਹੋ ਰਹੀ ਆ। ਉਹ ਵੱਖੋ ਵੱਖ ਯੋਜਨਾਵਾਂ ਜਿਹਦਾ ਜ਼ਿਕਰ ਕਰਦੇ ਆ ਨਾ ਮੋਦੀ ਜੀ, ਆਵਾਸ ਯੋਜਨਾ ਹੈਗੀ ਜੀ, ਆਯੁਸ਼ਮਾਨ ਯੋਜਨਾ ਹੈਗੀ ਜੀ, ਫਲਾਣੀ ਕੇਂਦਰੀ ਯੋਜਨਾ, ਉਹਨਾਂ ਯੋਜਨਾਵਾਂ ਦਾ ਵੀ ਲਾਭ, ਰਾਸ਼ਨ ਪੱਤੇ ਵਾਲੀਆਂ ਯੋਜਨਾਵਾਂ ਦਾ ਵੀ ਲਾਭ, ਆਮਦਨੀ ਵਾਲਾ ਲਾਭ ਵੀ, ਸਾਰਾ ਕਿ ਜੀ ਉਹ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੀ, ਆਬਾਦੀ ਬਹੁਤ ਜ਼ਿਆਦਾ ਹੈ ਜੀ। ਤੇ ਜਦੋਂ ਇਹ ਨਾਰਾ ਦਿੱਤਾ ਜਾਂਦਾ ਕਿ ਜੀ ਪਹਿਲਾਂ ਉਹ ਬੱਸਾਂ ਤੇ ਲਿਖਿਆ ਹੁੰਦਾ ਸੀ ਨਾ, ਹਮ ਦੋ ਹਮਾਰੇ ਦੋ, ਹੈ ਨਾ, ਫਿਰ ਇੱਕ ਤੇ ਆ ਗਏ। ਹੁਣ ਜੇ ਅਸੀਂ ਮਤਲਬ ਕੰਟਰੋਲ ਕਰ ਲਈ ਆਬਾਦੀ ਤਾਂ ਸਾਡਾ ਗੁਨਾਹ ਹੋ ਗਿਆ, ਸਾਡਾ ਗੁਨਾਹ ਹੋ ਗਿਆ। ਸਹੀ ਗੱਲ, ਬਿਲਕੁਲ। ਜਦੋਂ ਕਿ ਤੁਹਾਨੂੰ ਤਾਂ ਨਾਮ ਮਿਲਣੇ ਚਾਹੀਦੇ ਨੇ ਉਹਨਾਂ ਸੂਬਿਆਂ ਨੂੰ। ਤੁਸੀਂ ਕਰੋ ਕਟੌਤੀ ਉਹਨਾਂ ਦੀ ਕਿ ਬਈ ਤੁਹਾਡੀ ਇਹ ਕਟੌਤੀ ਸ਼ੁਰੂ ਕਰਦੇ ਆ, ਤੁਸੀਂ ਆਬਾਦੀ ਕੰਟਰੋਲ ਨਹੀਂ ਕਰਦੇ, ਕਰ ਲੱਗ ਜਾਣਗੇ। ਪਰ ਜਦੋਂ ਅਗਲਿਆਂ ਨੂੰ ਪਤਾ ਹੈ ਕਿ 5 ਦੀ ਬਜਾਏ 6 ਬੰਦੇ ਹੋ ਗਏ ਘਰ 'ਚ ਤਾਂ ਰਾਸ਼ਨ ਵੱਧ ਆਊਗਾ, ਸਕੀਮਾਂ ਵੱਧ ਮਿਲਣਗੀਆਂ, ਕਰਕੇ ਕੀ ਲੋੜ? ਅਗਲਿਆਂ ਨੂੰ ਤਾਂ ਕਹਿੰਦੇ ਕਿ ਐਂ ਮਿਲਦਾ, ਸਰਕਾਰ ਰੱਖੀ ਅਸੀਂ ਇਸ ਕੰਮ ਲਈ। ਤੇ ਤੁਸੀਂ ਵੋਟਾਂ ਦੇਖੀ ਜਾਓ, ਸਾਡਾ ਕਸੂਰ ਇਹੀ ਹੈ ਨਾ ਕਿ ਅਸੀਂ ਹੱਡ ਤੋੜ ਕੇ ਮਿਹਨਤ ਕਰਦੇ ਹਾਂ। ਜੀ, ਸਹੀ ਹੈ, ਬਿਲਕੁਲ ਜੀ।